ਤੁਸੀਂ ਫੀਲ ਇਹ ਕਰ ਲਓ ਵੀ ਜੇ ਤੁਹਾਡਾ ਪਿੰਡ ਉੱਧਰ ਰਹਿ ਗਿਆ ਹੋਵੇ ਤੁਸੀਂ ਇੰਨੇ ਸਾਲਾਂ ਬਾਅਦ 75 ਸਾਲਾਂ ਬਾਅਦ ਤੁਹਾਨੂੰ ਕਿਤੇ ਉਸ ਪਿੰਡ ਜਦੋਂ ਮੈਂ ਸਰੈਚ ਦਾ ਨਾਂ ਸੁਣਦਾ ਸੀ ਨਾ ਬਾਪੂ ਜੀ ਦਾ ਇਹ ਜਿਹੜੇ ਨੂੰ ਕੰਡੇ ਖੜੇ ਪਰ ਬਾਪੂ ਜੀ ਨਾਲ ਮੇਰਾ ਬਹੁਤ ਲਗਾਅ ਸੀ ਉਹਨਾਂ ਨੇ ਇੰਨੀਆਂ ਕੁ ਗੱਲਾਂ ਇੱਥੋਂ ਦੀਆਂ ਸੁਣਾਉਣੀਆਂ ਕਾਨੇ ਕਾਛੇ ਦਾ ਬੜਾ ਨਾਂ ਲੈਂਦੇ ਸੀ ਮੈਨੂੰ ਹੁਣ ਵੇਲੋ ਪਿੰਡ ਮੈਂ ਵੇਖਿਆ ਨਹੀਂ ਪਰ ਮੈਂ ਉਹਨਾਂ ਦੀ ਗੱਲ ਯਾਦ ਆ ਸਾਨੂੰ ਪਤਾ ਹੀ ਅੱਜ ਲੱਗਾ ਹੀ ਨਾ ਸੀ ਅਸੀਂ ਪ੍ਰੋਟੋਕੋਲ ਦੀਆਂ ਇਨਸ਼ਾਅੱਲਾ ਨਹੀਂ ਜੀ ਉੱਤੋਂ ਫਲੈਕਸਾਂ ਲੱਗਣੀਆਂ ਸ਼ੁਰੂ ਹੋਣੀਆਂ ਸੀ ਤੁਹਾਡੀਆਂ ਗਾਨੇ ਤੋਂ ਇੱਥੇ ਤੱਕ ਲੱਗਣੀਆਂ ਸੀ ਤੁਸੀਂ ਮਾਸ਼ਾਅੱਲਾ ਸਰੈਜ ਦੇ ਲਾੜੇ ਹੋ ਸਾਨੂੰ ਇਤਨੀ ਖੁਸ਼ੀ ਹੋਈ ਯਕੀਨ ਮੰਨੋ ਸਾਨੂੰ ਉਨੀ ਈਦ ਦੀ ਖੁਸ਼ੀ ਨਹੀਂ ਹੁੰਦੀ ਜਿੰਨੀ ਤੁਹਾਡੇ ਆ वालेकुम जी मेरा वखरा ब्लॉग भुल्लर साहब ਆਹ ਵਾ ਮੇਰਾ ਵੱਖਰਾ ਵਲੌਗ ਤੁਹਾਡਾ ਵੱਖਰਾ ਵਲੌਗ ਵੱਖਰਾ ਇਹ ਭੁੱਲਰ ਸਾਹਿਬ ਦੇ ਪਿੰਡ ਜਾਂਦੇ ਪਏ ਆਪਾਂ ਇਹਨਾਂ ਦੇ ਫੋਰ ਫਾਦਰਸ ਦਾ ਪਿੰਡ ਸਰੈਚ ਕਾਫੀ ਸਾਲ ਪਹਿਲਾਂ ਆਪਾਂ ਗਏ ਸਾਂ 4.5 ਸਾਲ ਪਹਿਲਾਂ ਇਹਨਾਂ ਦੇ ਪਿੰਡ ਗਏ ਤੇ ਅੱਜ ਉਹ 4.5 ਸਾਲਾਂ ਦਾ ਵਕਫਾ ਖਿੱਚ ਰਿਹਾ ਭੁੱਲਰ ਸਾਹਿਬ ਸੋ ਚੱਲੇ ਆਪਾਂ ਜੀ ਸਰੈਚ ਜੁੜੇ ਰਹਿਣਾ ਇਸ ਵਲੌਗ ਦੇ ਨਾਲ ਭੁੱਲਰ ਸਾਹਿਬ ਕੀ ਕਰਦੇ ਉੱਥੇ ਕਿਹੜੀ ਘਾਗਰ ਦੱਬੀ ਆ ਉੱਥੇ ਕੀ ਪੁੱਟਦੇ ਆ ਉੱਥੋਂ ਕੀ ਲੈਂਦੇ ਆ ਉੱਥੋਂ ਸਾਰਾ ਕੁਝ ਵੇਖਾਂਗੇ ਵੇਖੋ ਜੀ ਇਸ ਵਲੌਗ 'ਚ ਮੋਹ ਮੁਹੱਬਤਾਂ ਨੇ ਤੁਹਾਨੂੰ ਵੀ ਖਿੱਚ ਹੋਏਗੀ ਤੁਹਾਡੇ ਪਿੰਡ ਦੇ ਜਿਹੜੇ ਮੌਕਾ ਮਿਲੇ ਉਹ ਐਕਸਾਈਟਮੈਂਟ ਜਾਂ ਉਹ ਜਿਹੜੇ ਜਜ਼ਬੇ ਨੇ ਜਜ਼ਬਾਤ ਨੇ ਉਹ ਤੁਸੀਂ ਫੀਲ ਕਰ ਸਕਦੇ ਹੋ ਕਿ ਮੇਰੇ ਮਨ 'ਚ ਕੀ ਇਸ ਵੇਲੇ ਚੱਲ ਰਿਹਾ ਹੈ ਕਿ ਜਿੱਥੋਂ ਇੰਨੇ ਬਰੇ ਪਹਿਲੋਂ ਉੱਠ ਕੇ ਗਏ ਉੱਜੜ ਕੇ ਗਏ ਵੱਡੇ ਤੇ ਨਵੀਂ ਜ਼ਿੰਦਗੀ ਉਹਨਾਂ ਜਾ ਕੇ ਸਟਾਰਟ ਕੀਤੀ ਬਿਲਕੁਲ ਜ਼ੀਰੋ ਤੋਂ ਫਿਰ ਦੁਬਾਰਾ ਬਿਲਕੁਲ ਉਹ ਉਹਨਾਂ ਦੀ ਗ੍ਰੇਟਨੈਸ ਸੀਗੀ ਕਿਉਂਕਿ ਇੱਕ ਵਾਰ ਉੱਜੜ ਕੇ ਵਸਣਾ ਸੌਖਾ ਨਹੀਂ ਹੁੰਦਾ ਤੇ 1947 ਦਾ ਮੇਰੇ ਫਾਦਰ ਸਾਹਿਬ ਦਾ ਜਨਮ 1950 ਦਾ ਬਟ ਮੇਰੇ ਭੂਆ ਜੀ ਜਿਹੜੇ ਸੀ ਉਹ ਇੱਧਰ ਸਭ ਤੋਂ ਵੱਡੇ ਸੀਗੇ ਉਹਨਾਂ ਨੂੰ ਥੋੜਾ ਧੁੰਦਲਾ ਯਾਦ ਹੈ ਪਿੰਡ ਦਾ ਸਾਡੇ ਦਾਦਾ ਜੀ ਨੂੰ ਬਹੁਤ ਸਾਰਾ ਕੁਝ ਐਵਰੀਥਿੰਗ ਯਾਦ ਸੀ ਕਿਉਂਕਿ ਉਹਨਾਂ ਦਾ ਸਾਰਾ ਪਦਾਇਸ਼ ਵੀ ਇੱਥੇ ਸੀ ਜੰਮੇ ਪਲੇ ਵਿਆਹੇ ਵੀ ਇੱਧਰ ਸੀ ਦੱਸਿਆ ਕੁਝ ਹਾਂਜੀ ਸਾਰਾ ਕੁਝ ਦੱਸਿਆ ਉਹਨਾਂ ਨੇ ਉਸ ਟਾਈਮ ਦੇ ਵਿੱਚ ਕਿਉਂਕਿ ਉਸ ਵੇਲੇ ਦੀਆਂ 10 ਪੜ੍ਹੇ ਹੋਏ ਸਨ ਸਰਦਾਰ ਤੇਜਾ ਸਿੰਘ ਭੁੱਲਰ ਉਹਨਾਂ ਦਾ ਨਾਂ ਸੀ ਤੇ ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਨੇ ਮੈਂ ਬਕਾਇਦਾ ਨੋਟ ਕਰਕੇ ਲੈ ਕੇ ਆਇਆ ਆਪਦੀ ਸਾਰਾ ਫੈਮਿਲੀ ਟਰੀ ਚਲੋ ਜੀ ਚੱਲਦੇ ਆਪਾਂ ਪਿੰਡ ਸਰੈਚ ਵੇਖਦੇ ਹਾਂ ਜੀ ਅੱਜ ਦਾ ਵਲੌਗ ਤੇ ਭੁੱਲਰ ਸਾਹਿਬ ਦੀ ਯਾਤਰਾ ਪਿੰਡ ਦੀ ਚਲੋ ਵੀ ਮੋੜਾ ਪਾ ਦੀ ਆਪਾਂ ਹੁਣ ਪਿੰਡ ਵੱਲ ਸਰੈਚ ਚੱਲ ਹੁਣ ਤਾਂ ਗੱਲ ਬਦਲ ਗਈ ਉਵੇਂ ਜਿਵੇਂ ਉਵੇਂ ਸਾਰਾ ਕੁਝ ਅੱਛਾ ਹਾਂਜੀ ਬਹੁਤ ਤੁਸੀਂ ਫੀਲ ਇਹ ਕਰ ਲਓ ਵੀ ਜੇ ਤੁਹਾਡਾ ਪਿੰਡ ਉੱਧਰ ਰਹਿ ਗਿਆ ਹੋਵੇ ਤੁਸੀਂ ਇੰਨੇ ਸਾਲਾਂ ਬਾਅਦ 75 ਸਾਲਾਂ ਬਾਅਦ ਤੁਹਾਨੂੰ ਕਿਤੇ ਉਸ ਪਿੰਡ ਜਦੋਂ ਮੈਂ ਸਰੈਚ ਦਾ ਨਾਂ ਸੁਣਦਾ ਸੀ ਨਾ ਬਾਪੂ ਜੀ ਦਾ ਇਹ ਜਿਹੜੇ ਨੂੰ ਕੰਡੇ ਖੜੇ ਹੋ ਜਾਂਦੇ ਸੀ ਜਦ ਕਿ ਅਸੀਂ ਇੱਥੇ ਜੰਮੇ ਨਹੀਂ ਮੇਰੇ ਫਾਦਰ ਵੀ ਨਹੀਂ ਜੰਮੇ ਇੱਥੇ ਪਰ ਬਾਪੂ ਜੀ ਨਾਲ ਮੇਰਾ ਬਹੁਤ ਲਗਾਅ ਸੀ ਉਹਨਾਂ ਨੇ ਇੰਨੀਆਂ ਕੁ ਗੱਲਾਂ ਇੱਥੋਂ ਦੀਆਂ ਸੁਣਾਉਣੀਆਂ ਸ਼ਾਮ ਨੂੰ ਆਪਣੇ ਪਿੰਡ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਕਾਨੇ ਕਾਛੇ ਦਾ ਬੜਾ ਨਾਂ ਲੈਂਦੇ ਸੀ ਮੈਨੂੰ ਹੁਣ ਵੇਲੋ ਪਿੰਡ ਮੈਂ ਵੇਖਿਆ ਨਹੀਂ ਪਰ ਮੈਂ ਉਹਨਾਂ ਦੀ ਗੱਲ ਯਾਦ ਆ ਇੱਥੋਂ 10 ਪੜ੍ਹ ਕੇ ਗਏ ਸੀ ਇੱਥੇ ਹੀ ਉਹਨਾਂ ਦੀ ਮੈਰਿਜ ਹੋਈ ਪਰ ਜਦੋਂ ਇੱਥੋਂ ਵੰਡ ਹੋਈ ਤਾਂ ਉਹਨੂੰ ਉਜਾੜਾ ਦੱਸਦੀ ਸੀ ਵੰਡ ਨਹੀਂ ਉਹਨਾਂ ਨੇ ਕਦੇ ਦੱਸਣਾ ਕਿ ਇੱਥੇ ਆਪਣੀ ਹਵੇਲੀ ਸੀ ਇੰਨੇ ਮਰਬੇ ਜ਼ਮੀਨ ਸੀ ਕਈ ਵਾਰ ਅਸੀਂ ਰੈਗੂਲਰ ਇੱਕੋ ਰੀਲ ਸੁਣ ਕੇ ਕਈ ਵਾਰੀ ਬੱਚਾ ਅੱਕ ਵੀ ਨਹੀਂ ਜਾਂਦਾ ਸੀ ਕਹਿਣਾ ਬਾਬਾ ਸਾਨੂੰ ਲੱਗਦਾ ਸੀ ਉਹਨੇ ਇੱਥੋਂ ਸ਼ੁਰੂ ਹੋਏਗੀ ਗੱਲ ਬਟ ਹੁਣ ਜਦੋਂ ਅਸੀਂ ਥੋੜੇ ਮੈਚੁਰ ਹੋਏ ਤਾਂ ਮਹਿਸੂਸ ਕਰ ਸਕਦੇ ਹਾਂ ਕਿ ਜੇ ਕਿਸੇ ਬੰਦੇ ਨੂੰ ਆਪਣੀਆਂ ਜੜ੍ਹਾਂ ਨਾਲੋਂ ਅਚਨਚੇਤ ਤੋੜਦੀ ਹੈ ਜੰਮਿਆ ਪਲਿਆ ਵਿਆਹਿਆ ਖੁਸ਼ੀਆਂ ਯਾਦਾਂ ਜੁੜੀਆਂ ਹੋਣ
ਉਹਨੂੰ ਕਿਤੇ ਜਾਣਾ ਪੈ ਜੇ ਉਸ ਥਾਂ ਨੂੰ ਛੱਡ ਕੇ, ਆਪਾਂ ਸਾਰੇ ਹੀ ਆ ਨਾ, ਜੇ ਆਪਾਂ ਨੂੰ ਕੁਝ ਛੱਡ ਦੇਵੇ ਤੇ ਉਸ ਤੋਂ ਬਾਅਦ ਆਪਾਂ ਨੂੰ ਵੇਖਣ ਦਾ ਵੀ ਹੁਕਮ ਨਾ ਆਵੇ ਉਸ ਜਗ੍ਹਾ ਨੂੰ, ਤੇ ਉਹ ਕੀ ਮਹਿਸੂਸ ਕਰਦੇ ਹੋਣਗੇ। ਬਟ ਫਿਰ ਵੀ ਸਾਡੇ ਫੋਰ ਫਾਦਰਸ ਗ੍ਰੇਟ ਸੀ ਕਿ ਉੱਜੜ ਕੇ ਵੀ ਵਸ ਗਏ ਇੱਕ ਵਾਰ ਫਿਰ ਦੁਬਾਰਾ ਛੱਡ। ਸੋ ਅੱਜ ਉਹਨਾਂ ਨੂੰ ਬਹੁਤ ਯਾਦ ਕਰ ਰਹੇ, ਬਹੁਤ ਮਿਸ ਕਰ ਰਹੇ ਤੇ ਬਹੁਤ ਖੁਸ਼ੀ ਹੈ ਕਿ ਇਸ ਪਿੰਡ ਦੇ ਲੋਕਾਂ ਨੇ ਬੜਾ ਸਤਿਕਾਰ ਦਿੱਤਾ ਜੀ। ਇੱਥੇ ਖਲੋਤੇ ਅੱਛਾ, ਅਮੂਮਨ ਆਪ ਅਸੀਂ ਜਿੱਥੇ ਰਹਿੰਦੇ ਆ ਉਹਦੇ ਆਲ ਦੁਆਲ ਦੀਆਂ ਚੀਜ਼ਾਂ, ਦਰਖਤ, ਚਰਿੰਦ ਪਰਿੰਦ, ਜਾਨਵਰ ਤੱਕ ਜਦੋਂ ਬੰਦਾ ਰਹਿੰਦਾ ਹੈ ਨਾ, ਖਾਸ ਕਰਕੇ ਨੌਜਵਾਨੀ ਦੇ ਵਿੱਚ, ਤੇ ਹਰ ਚੀਜ਼ ਉਹਦੀ ਵਾਕਫ ਹੋ ਜਾਂਦੀ ਹੈ। ਤੇ ਇਸ ਤਰ੍ਹਾਂ ਹੀ ਤੁਹਾਡੇ ਵੱਡ ਵਡੇਰੇ ਇਹਨਾਂ ਚੀਜ਼ਾਂ ਨਾਲ ਵਾਕਫ ਸੀ। ਕੋਈ ਨਾਂ ਦੱਸੇ ਤੁਹਾਡੇ ਵੱਡ ਵਡੇਰੇ ਨੇ ਕਿਹੜੇ ਮੁਸਲਮਾਨ ਵੀਰ ਉਹਨਾਂ ਨਾਲ ਰਹਿੰਦੇ ਸੀ? ਨਹੀਂ, ਹੁਣ ਸਾਲ ਕਾਫੀ ਹੋ ਗਏ ਕਿ ਦਾਦਾ ਜੀ ਨੂੰ ਪੂਰੇ ਹੋਏ ਨੂੰ 15-18 ਸਾਲ ਹੋ ਚੁੱਕੇ ਨੇ। ਬਸ ਆ 2-4 ਜਿਹੜੀਆਂ ਧੁੰਦਲੀਆਂ ਮੈਮਰੀਜ਼ ਮੈਨੂੰ ਉਹਨਾਂ ਨੇ ਦੱਸੀਆਂ ਉਹ ਯਾਦ। ਹਾਂ, ਇੱਕ ਜਦੋਂ ਪਾਕਿਸਤਾਨ ਆਏ ਸੀ ਜਥੇ ਦੇ ਨਾਲ, ਜਥੇ ਨਾਲ ਉਹ ਫਿਰ ਹੁਕਮ ਨਹੀਂ ਸੀ ਪਿੰਡ ਆਉਣ ਦਾ। ਹਾਂਜੀ ਬਿਲਕੁਲ। ਤਾਂ ਉਹ ਪਿੰਡ ਦੇ ਨੇੜੇ ਆ ਕੇ ਪਿੰਡ ਤੋਂ ਮੁੜ ਗਏ, ਪਰ ਪਿੰਡ ਨਹੀਂ ਆ ਸਕੇ। ਤਾਂ ਉਸ ਗੱਲ ਦਾ ਵੀ ਬੜਾ ਹੀਰਵਾ ਆਏ ਇਸੇ ਕਰਕੇ ਸੀ ਕਿ ਮੈਂ ਆਪਣੇ ਪਿੰਡ ਨੂੰ ਦੁਬਾਰਾ ਦੇਖ ਕੇ ਆਵਾਂ, ਪਰ ਉਹ ਜੋ ਸਰਕਾਰਾਂ ਦੇ ਪ੍ਰੋਟੋਕਾਲ ਹੁੰਦੇ ਨੇ ਤੇ ਉਹ ਜਥੇ ਦੇ ਨਾਲ ਉਹ ਪਿੰਡ ਚ ਅਲਾਉ ਨਹੀਂ ਕੀਤਾ, ਤਾਂ ਬੜਾ ਉਹਨਾਂ ਨੇ ਇਸ ਗੱਲ ਦਾ ਦੁੱਖ ਵੀ ਬੜਾ। ਸਾਨੂੰ ਪਤਾ ਹੀ ਅੱਜ ਲੱਗਾ ਹੀ ਨਾ ਸੀ ਅਸੀਂ ਪ੍ਰੋਟੋਕੋਲ ਦੀਆਂ ਇਨਸ਼ਾਅੱਲਾ ਨੇਰੀਆਂ ਘੁਮਾ ਉੱਤੋਂ ਫਲੈਕਸਾਂ ਲੱਗਣੀਆਂ ਸ਼ੁਰੂ ਹੋਣੀਆਂ ਸੀ ਤੁਹਾਡੀਆਂ ਗਾਨੇ ਤੋਂ ਇੱਥੇ ਤੱਕ ਲੱਗਣੀਆਂ ਸੀ। ਤੁਸੀਂ ਮਾਸ਼ਾਅੱਲਾ ਸਰਾਜ ਦੇ ਲਾੜੇ ਹੋ, ਸਾਨੂੰ ਇਤਨੀ ਖੁਸ਼ੀ ਹੋਈ, ਯਕੀਨ ਮੰਨੋ ਸਾਨੂੰ ਉਨੀ ਈਦ ਦੀ ਖੁਸ਼ੀ ਨਹੀਂ ਹੁੰਦੀ ਜਿੰਨੀ ਤੁਹਾਡੀ ਆਉਣ ਦੀ। ਵਾਹ 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 ਵਾਹ। ਤੁਹਾਨੂੰ ਈਦ ਕਰਕੇ ਜਾਣਦੇ ਆ ਤੇ ਹੁਣ ਤੁਹਾਨੂੰ ਈਦ ਕਰਕੇ ਜਾਣਦੇ ਆ। ਰਮਜ਼ਾਨ ਸ਼ਰੀਫ ਦਾ ਮਹੀਨਾ ਤੁਸੀਂ ਸਾਡੇ ਕੋਲ ਹੀ ਗਏ। ਕੋਲਮ ਸਾਹਿਬ, ਇੱਕ ਆਖਰੀ ਕੁਐਸਚਨ। ਹਾਂਜੀ, ਕਿਧਰੇ ਤੁਹਾਨੂੰ ਲੱਗਾ ਕਿ ਕੁਝ ਵਕਤ ਹੈ? ਹੁਣ ਦੋ ਭਰਾ ਸੀ, ਦੋਵਾਂ ਭਰਾਵਾਂ ਦਾ ਖੂਨ ਇੱਕ ਹੁੰਦਾ ਨਾ, ਇੱਕ ਭਰਾ ਨੂੰ ਅਮਰੀਕਾ ਭੇਜ ਦਿਓ, ਇੱਕ ਨੂੰ ਪਿੰਡ 'ਚ ਰੱਖ ਲਓ, ਉਹ ਜਦੋਂ ਵੀ ਮਿਲਣਗੇ ਉਹਨਾਂ ਦੀ ਬੋਲੀ, ਪਹਿਰਾਵਾ, ਉਹਨਾਂ ਦੀਆਂ ਆਦਤਾਂ, ਉਹਨਾਂ ਦਾ ਖਾਣ ਪੀਣ ਸਭ ਸੇਮ ਹੋਏਗਾ। ਜਿਹੜਾ ਬੰਦਾ ਜੰਮ ਪਲ ਕੇ ਅਮਰੀਕਾ ਚਲੇ ਜਾਏ ਉਹਨੂੰ ਪੀਜ਼ਾ ਸਵਾਦ ਨਹੀਂ ਲੱਗਦਾ, ਉਹਨੂੰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੀ ਸਵਾਦ ਲੱਗਦਾ। ਸੋ ਅਸੀਂ ਉਹੀ ਕੁਛ ਹੈ, ਉਹੀ ਬਲੱਡ ਹੈ, ਬਸ ਕੁਛ ਸਿੰਘ ਤੋਂ ਖਾਣ ਬਣ ਗਏ, ਕੁਛ ਖਾਣ ਤੋਂ ਸਿੰਘ ਹੋ ਗਏ। ਤੋ ਸਾਨੂੰ ਨਹੀਂ ਕੋਈ ਫਰਕ ਮਹਿਸੂਸ ਹੋਇਆ। ਜਦੋਂ ਮੈਨੂੰ ਲੈ ਕੇ ਆ ਰਹੇ ਸੀ ਅੱਜ ਵਾਹਗਾ ਬਾਰਡਰ ਤੋਂ ਨਾਸਿਰ ਭਾਈ ਸਾਹਿਬ, ਤੇ ਜਦੋਂ ਐਂਟਰ ਕੀਤੇ, ਕਿਉਂਕਿ ਤੁਸੀਂ ਵੀ ਬੜੀ ਤੜਫ ਰੱਖਦੇ ਹੋ, ਤੁਹਾਡੇ 'ਚ ਬਹੁਤ ਸਾਰੇ ਨੇ ਜਿਨ੍ਹਾਂ ਦੇ ਪਿੰਡ ਉਧਰ ਨੇ, ਤੇ ਮੈਂ ਤਾਂ ਖੁਸ਼ਕਿਸਮਤ ਕਹੂੰਗਾ ਵੀ ਦੋਨਾਂ ਸਰਕਾਰਾਂ ਦਾ ਧੰਨਵਾਦ ਕਿ ਮੈਂ ਆਪਣੇ ਪਿੰਡ ਆ ਗਿਆ। ਤੁਹਾਡੇ 'ਚੋਂ ਕਈ ਅਜੇ ਤੜਫ ਰਹੇ ਨੇ ਵੀ ਅਸੀਂ ਪਿੰਡ ਨਹੀਂ ਜਾ ਸਕੇ, ਕਈ ਬਜ਼ੁਰਗ ਇਸ ਆਸ 'ਚ ਪੂਰੇ ਹੋ ਗਏ ਕਿ ਉਹ ਆਪਣੇ ਪਿੰਡ ਦੀ ਮਿੱਟੀ ਨੂੰ ਛੂਹ ਨਹੀਂ ਸਕੇ ਦੁਬਾਰਾ। ਤੋ ਨਾਸਿਰ ਭਾਈ ਸਾਹਿਬ ਜਦੋਂ ਮੈਨੂੰ ਲੈ ਕੇ ਬੜੇ ਵਾਹਗਾ ਤੋਂ ਲਾਹੌਰ ਵੱਲ ਨੂੰ ਆ ਰਹੇ, ਮੈਂ ਇੱਕ ਚੀਜ਼ ਦੇਖ ਰਿਹਾ, ਵਾਚ ਕਰ ਰਿਹਾ, ਮੈਂ ਇਹਨਾਂ ਨੂੰ ਆਖਿਆ ਵੀ ਹੁਣ ਤੁਹਾਨੂੰ ਵੀਜ਼ਾ ਲੈ ਕੇ ਜਾਣ ਦੀ ਕੋਈ ਲੋੜ ਨਹੀਂ, ਇਹੋ ਜਿਹਾ ਹੀ ਕੁਝ ਉੱਧਰ ਕੋਈ ਫਰਕ ਨਹੀਂ। ਹਰ 8-10 ਕਿਲੋਮੀਟਰ ਤੇ ਕਿਤੇ ਨਾ ਕਿਤੇ ਛੋਟਾ ਮੋਟਾ ਟੋਆ ਵੀ ਆ ਜਾਂਦਾ, ਉਵੇਂ ਲੋਕਾਂ ਦਾ ਟ੍ਰੈਫਿਕ, ਉਵੇਂ ਮੋਟਰਸਾਈਕਲਾਂ ਦਾ ਰਸ਼, ਉਵੇਂ ਲੋਕਾਂ ਦਾ ਬੋਲਚਾਲ, ਸਭ ਕੁਝ ਈਚ ਐਂਡ ਐਵਰੀਥਿੰਗ ਸਭ ਕੁਝ ਸੇਮ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਕਿਉਂਕਿ ਮੈਂ ਦੋਵਾਂ ਪਾਸੇ ਵੇਖੇ ਨੇ। ਲੇਕਿਨ ਇੱਕ ਪਿੰਡ ਦੀ ਜਿਹੜੀ ਖੁਸ਼ਬੂ, ਇੱਕ ਜੋ ਵੱਡ ਵਡੇਰਿਆਂ ਤੋਂ ਤੁਸੀਂ ਗੱਲਾਂ ਸੁਣੀਆਂ ਹੁੰਦੀਆਂ ਨੇ, ਉਹ ਚੀਜ਼ ਉੱਥੇ ਜਾ ਕੇ ਪਹੁੰਚ ਕੇ ਇੱਕ ਮੰਜ਼ਿਲ ਬੰਦੇ ਦੀ ਨਾ ਉਹ ਪਹੁੰਚ ਕੇ ਹੀ ਮੁੱਕਦੀ। ਮੈਂ ਭਾਜੀ ਤੁਹਾਨੂੰ ਦੱਸਦਾ, ਮੈਂ ਬਿਲਕੁਲ ਬਾਰਡਰ ਤੇ ਰਹਿਣਾ, ਕਿਉਂਕਿ ਮੇਰਾ ਫਿਰੋਜ਼ਪੁਰ ਰਹਿਣਾ, ਮੈਂ ਤੇ ਮੇਰੇ ਤੋਂ ਬਾਰਡਰ 8 ਕਿਲੋਮੀਟਰ ਦੂਰ ਸੈਣੀ ਵਾਲਾ। ਮੈਂ ਬੜੀ ਵਾਰ ਪਰੇਡ ਦੇਖਣ ਜਾਂਦਾ, ਜਦੋਂ ਕੋਈ ਸਾਡੇ ਰਿਲੇਟਿਵ ਵੀ ਆਉਂਦੇ ਨੇ, ਕੋਈ ਰਿਸ਼ਤੇਦਾਰ ਭੈਣ ਭਰਾ, ਸਾਡੇ ਲਈ ਇੱਕ ਜਗ੍ਹਾ ਅਸੀਂ ਕਹਿੰਦੇ ਚਲੋ ਤੁਹਾਨੂੰ ਪਰੇਡ ਦੀ ਰਿਟਰੀਟ ਸੈਰੇਮਨੀ ਦਿਖਾ ਕੇ। ਉਹ ਇੱਕ ਲਾਈਨ ਜਿਹੜੀ ਉੱਥੇ ਚਿੱਟੇ ਰੰਗ ਦੀ ਲੱਗੀ ਨਾ, ਬੜਾ ਮਨ ਕਰਦਾ ਵੀ ਇਸ ਲਾਈਨ ਤੋਂ ਪਰਲੇ ਪਾਸੇ ਕ੍ਰਾਸ ਕਰ ਦਈਏ, ਬੜਾ ਮਨ ਕਰਦਾ। ਪਰ ਉਹ ਤੁਹਾਨੂੰ ਪਤਾ, ਕਈ ਵਾਰ ਕੋਸ਼ਿਸ਼ ਵੀ ਕੀਤੀ, ਹੌਲੀ ਕਿਤੇ ਨੇ ਪੈਰ ਉੱਥੋਂ ਲਾਈਨ ਤੋਂ ਅੱਗੇ ਕਰਦੇ ਇੱਕ ਟੱਚ, ਪਰ ਸਾਰਿਆਂ ਦੇ ਵਿੱਚ ਐਸਾ ਕਿਉਂ ਹੈ? ਇਹ ਸਰ ਸਾਡੇ ਡੀਐਨਏ 'ਚ ਹੈ। ਅਸੀਂ ਮੈਂ ਵੇਖਦਾ ਕਿ ਬਾਰਡਰ ਦੇ ਦੋਵਾਂ ਪਾਸੇ ਜਿਹੜੇ ਬੰਦੇ ਬੈਠੇ ਆ ਨਾ, ਉਹ ਇੱਕ ਦੂਜੇ ਤੋਂ ਕੋਸ਼ਿਸ਼ ਕਰਦੇ ਕਿ ਮੈਂ ਜ਼ਿਆਦਾ ਅੱਗੇ ਵੇਖਣ ਦੀ ਕੋਸ਼ਿਸ਼ ਕਰਾਂ। ਹਾਲਾਂਕਿ ਉੱਥੇ ਥੋੜਾ ਬਹੁਤ ਨਫ਼ਰਤ ਦਾ ਵੀ ਪ੍ਰਚਾਰ ਹੋ ਰਿਹਾ ਹੁੰਦਾ। ਨਹੀਂ, ਚਲੋ ਉਹਨੂੰ ਆਪਾਂ ਅਲੱਗਾ ਰੱਖੀਏ, ਕਿਉਂਕਿ ਆਪਾਂ ਪਿਆਰ ਮੁਹੱਬਤ ਦੀ ਗੱਲ ਕਰਦੇ ਤੇ ਪਿਆਰ ਮੁਹੱਬਤ ਨੂੰ ਹੀ ਗਾਂ ਵੰਡਣਾ। ਜਦੋਂ ਮੈਂ ਕਰਤਾਰਪੁਰ ਸਾਹਿਬ ਜਨਵਰੀ ਦੇ ਵਿੱਚ ਗਿਆ, ਤੁਸੀਂ ਉੱਥੋਂ ਨਹੀਂ ਸੀ, ਨਾਸਿਰ ਭਾਈ ਸਾਹਿਬ ਸੀ, ਉਸ ਟਾਈਮ ਤੇ ਉਸ ਲਾਈਨ ਨੂੰ ਜਦੋਂ ਮੈਂ ਟੱਚ ਕਰਕੇ ਪਹਿਲੀ ਵਾਰ ਲਾਈਨ ਕ੍ਰਾਸ ਕੀਤੀ, ਮੇਰੇ ਖੂਨ ਦੇ ਵਿੱਚ ਪਤਾ ਨਹੀਂ ਕੀ ਤਰਥੱਲੀਆਂ ਆਈਆਂ। ਤਾਂ ਉਹ ਮੈਂ ਵਲੌਗ ਵੀ ਬਣਾਇਆ, ਵੀਡੀਓ ਵੀ ਬਣਾਇਆ, ਉਹ ਲੋਕਾਂ ਨੂੰ ਬੜਾ ਪਸੰਦ ਵੀ ਆਈ ਇਹ ਚੀਜ਼। ਤਾਂ ਉਹ ਚੀਜ਼ ਨੂੰ ਤੁਸੀਂ ਉਸ ਦਿਨ ਮਹਿਸੂਸ ਕਰੋਗੇ, ਤੁਸੀਂ ਕਰ ਚੁੱਕੇ ਹੋ, ਪਰ ਇਹਨਾਂ ਦੇ ਵਿੱਚੋਂ ਜਦੋਂ ਤੁਸੀਂ ਉਹ ਲਾਈਨ ਨੂੰ ਕ੍ਰਾਸ ਕਰੋਗੇ ਤਾਂ ਤੁਹਾਡੇ ਉਹ ਜੋ ਫੀਲਿੰਗ, ਭਾਵਨਾਵਾਂ ਹੋਣਗੀਆਂ, ਹੁਣ ਤੁਸੀਂ ਬਿਆਨ ਨਹੀਂ ਕਰ ਸਕੋਗੇ, ਉਹ ਮਹਿਸੂਸ ਹੀ ਕਰ ਸਕਦੇ। ਚਲੋ, ਤੁਸੀਂ ਫੀਲਿੰਗਸ ਦੀ ਗੱਲ ਕੀਤੀ ਤਾਂ ਬਹੁਤ ਸਾਰੇ ਪਿੰਡ ਦੇ ਆਲੇ ਦੁਆਲੇ ਦੇ ਲੋਕ ਤੁਹਾਨੂੰ ਮਿਲਣਾ ਚਾਹੁੰਦੇ ਆ, ਤੁਹਾਡੇ ਨਾਲ ਸੈਲਫੀ ਲੈਣਾ ਚਾਹੁੰਦੇ ਆ। ਸੋ ਆਓ ਚੱਲਦੇ ਆ।